ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਰੋਤਿਆਂ ਨੂੰ ਪਤਾ ਹੀ ਆ ਵੀ ਜਿਹੜਾ ਐਸਵੀ 509 ਬਿੱਲ ਹੈਗਾ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧ ਦੇ ਵਿੱਚ ਪਿਛਲੇ 1 ਸਾਲ ਤੋਂ ਪੂਰਾ ਜ਼ੋਰ ਜੋ ਆ ਉਹ ਸਿੱਖਾਂ ਦਾ ਲੱਗਿਆ ਹੋਇਆ ਆ। ਆਪਾਂ ਵੀ ਪੰਜਾਬੀ ਰੇਡੀਓ ਤੋਂ ਵਾਰ-ਵਾਰ ਤੁਹਾਨੂੰ ਜਿਹੜਾ ਅਨਾਉਂਸ ਕਰਦੇ ਰਹੇ ਆ। ਅੱਜ ਉਹਦੀ ਇੱਕ ਕਮੇਟੀ ਦੇ ਵਿੱਚ ਹੀਅਰਿੰਗ ਸੀ। ਜੀ, ਅਨਫੋਰਚੂਨੇਟ ਪਾਰਟ ਇਹ ਆ ਵੀ ਸਿਰਫ 2 ਸਿੱਖਾਂ ਤੋਂ ਬਿਨਾਂ, ਇੱਕ ਸਿੱਖ ਕੋਲੀਸ਼ਨ ਦੀ ਬੀਬੀ ਸੀ ਤੇ ਇੱਕ ਹੋਰ ਸਿੱਖ ਨੌਜਵਾਨ, ਉੱਥੇ ਕੋਈ ਵੀ ਨਹੀਂ ਪਹੁੰਚਿਆ। ਜੀ, ਜੋ ਕਿ ਸਿੱਧਾ ਹੀ ਸਾਬਤ ਕਰਦਾ ਆ ਵੀ ਗੁਰੂ ਘਰਾਂ ਦੀਆਂ ਕਮੇਟੀਆਂ ਇਹਨਾਂ ਦਾ ਕੋਈ ਕੰਮ ਨਹੀਂ, ਸਿਰਫ ਆਪਸ ਦੇ ਵਿੱਚ ਜਦੋਂ ਇਲੈਕਸ਼ਨ ਹੁੰਦੀ ਆ ਇੱਕ ਦੂਜੇ ਦੇ ਉੱਤੇ ਚਿੱਕੜ ਸਿੱਟਣਾ, ਕਿਸ ਤਰ੍ਹਾਂ ਗੁਰੂ ਘਰਾਂ 'ਚ ਕੰਟਰੋਲ ਕਰਨਾ ਤੇ ਆਮ ਸੰਗਤ ਦਾ ਵੀ ਇਹੀ ਜਿਹੜਾ ਮਕਸਦ ਆ ਵੀ ਛੋਲੇ ਭਟੂਰੇ ਪਕੌੜੇ ਛੱਕ ਕੇ ਤਾਂ ਘਰਾਂ ਨੂੰ ਆ ਜਾਓ। ਹੂੰ, ਉੱਥੇ 40 ਤੋਂ ਵੱਧ ਜਿਹੜੇ ਆ ਹਿੰਦੂ ਭੈਣ ਭਰਾ ਜਿਹੜੇ ਪਹੁੰਚੇ ਹੋਏ ਸੀ। ਹਿੰਦੂ ਆਰਗੇਨਾਈਜੇਸ਼ਨਸ ਦੇ ਹੈਡ ਉੱਥੇ ਪਹੁੰਚੇ ਹੋਏ ਸੀ। ਹਿੰਦੂ ਅਮਰੀਕਨ ਫਾਊਂਡੇਸ਼ਨ ਦਾ, ਕੋਹਿਨਾ ਦਾ, ਉਹਨਾਂ ਨੇ ਪੂਰਾ ਜਲੂਸ ਕੱਢਿਆ ਉੱਥੇ। ਜੀ, ਕੱਲ ਨੂੰ ਜਿਹੜਾ ਸਵੇਰ ਨੂੰ ਪ੍ਰੋਗਰਾਮ ਹੋਊਗਾ ਉਹ 'ਚ ਤੁਹਾਨੂੰ ਦੱਸਾਂਗੇ। ਲੱਕਲੀ ਉਸ ਕਮੇਟੀ 'ਚੋਂ ਬਿੱਲ ਪਾਸ ਹੋ ਗਿਆ। ਪਰ ਬੜੀ ਹੈਰਾਨੀ ਦੀ ਤੇ ਬੜੀ ਸ਼ਰਮਿੰਦਗੀ ਵਾਲੀ ਗੱਲ ਆ ਹੂੰ, ਵੀ ਕੋਈ ਵੀ ਸਿੱਖ ਆਰਗੇਨਾਈਜੇਸ਼ਨ 'ਚੋਂ, ਕੋਈ ਵੀ ਸਿਰਫ 2 ਤੋਂ ਬਿਨਾਂ ਕੋਈ ਵੀ ਸਿੱਖ ਜਿਹੜਾ ਆ ਉੱਥੇ ਅਸੈਂਬਲੀ ਦੇ ਵਿੱਚ ਪਹੁੰਚ ਨਹੀਂ ਸਕਿਆ ਤੇ ਉਹਨਾਂ ਦੀ ਪੂਰੀ ਲਾਈਨ ਲੱਗੀ ਹੋਈ ਸੀ ਇਸ ਬਿੱਲ ਦੇ ਵਿਰੋਧ ਦੇ ਵਿੱਚ। ਬਹੁਤ ਜੀ, ਵਾਰ ਆਪਾਂ ਸਟੇਜਾਂ ਦੇ ਚੱਕਦੇ ਹੋਏ ਸਿੱਖਾਂ ਨੂੰ ਮੁਲਕ ਚਾਹੀਦਾ ਜੀ, ਆਹ ਚਾਹੀਦਾ ਜੀ, ਉਹ ਚਾਹੀਦਾ। ਤੁਸੀਂ ਜਿੱਥੇ ਰਹਿੰਦੇ ਆ ਉੱਥੇ ਤਾਂ ਤੁਸੀਂ ਆਪਣੇ ਆਪ ਨੂੰ ਸੇਵ ਨਹੀਂ ਕਰ ਸਕਦੇ, ਬਾਹਰ ਜਾ ਕੇ ਕੀ ਕਰੋਗੇ? ਸੋ ਇਹ ਬੜੇ ਇੱਕ ਧਿਆਨ ਦੇ ਨਾਲ ਸੋਚਣ ਵਾਲੀ ਗੱਲ ਆ ਵੀ ਜੇ ਅਸੀਂ ਆਪਣੀਆਂ ਆਉਣ ਵਾਲੀਆਂ ਜਨਰੇਸ਼ਨਸ ਦੇ ਲਈ ਕੋਈ ਸੇਫਟੀ ਵਾਲਾ ਇਦਾਂ ਦੇ ਬਿੱਲ ਨਹੀਂ ਪਾਸ ਕਰਾ ਸਕੇ ਤਾਂ ਆਪਾਂ ਕੀ ਪਾਸ ਕਰਾ ਲਾਂਗੇ? ਸੋ ਲੱਕਲੀ ਉਸ ਕਮੇਟੀ 'ਚੋਂ ਬਿੱਲ ਪਾਸ ਹੋ ਗਿਆ, ਪਰ ਬਹੁਤ ਹੀ ਸ਼ਰਮਿੰਦਗੀ ਵਾਲੀ ਗੱਲ ਆ ਵੀ ਕੋਈ ਗੁਰੂ ਘਰ ਦੀ ਕਮੇਟੀ ਦਾ ਮੈਂਬਰ, ਕੋਈ ਆਮ ਸਿੱਖ ਸੰਗਤ ਦਾ ਮੈਂਬਰ ਉੱਥੇ ਪਹੁੰਚਿਆ ਹੋਇਆ ਨਹੀਂ ਸੀ, ਜਦ ਕਿ ਵੱਡੀ ਗਿਣਤੀ ਦੇ ਵਿੱਚ ਹਿੰਦੂ ਆਰਗੇਨਾਈਜੇਸ਼ਨਾਂ ਉਹਦੇ ਵਿਰੋਧ ਦੇ ਵਿੱਚ ਪਹੁੰਚੀਆਂ ਹੋਈਆਂ ਸੀ। ਜੀ, ਬਿਲਕੁਲ। ਜੀ। ਸੋ ਇਹ ਆਪਾਂ ਬਹੁਤ ਵਾਰ ਇਹ ਚਰਚਾ ਵੀ ਕਰਦੇ ਰਹੇ ਹਾਂ ਵੀ ਇਹ ਜਿਹੜਾ ਬਿੱਲ ਆ ਉਹ ਅਮਰੀਕੀ ਨਾਗਰਿਕਾਂ ਨੂੰ ਪ੍ਰੋਟੈਕਟ ਕਰਦਾ ਤੇ ਇਸ ਬਿੱਲ ਦੇ ਲਈ ਆਪਾਂ ਨੂੰ ਪਤਾ ਹੀ ਆ ਵੀ ਪਹਿਲੇ ਜਿਹੜੇ ਫੇਜ਼ ਸੀਗੇ ਉਹਨਾਂ ਦੇ ਵਿੱਚ ਤਾਂ ਆਪਾਂ ਹੁਮ-ਹੁਮਾ ਕੇ ਪੁੱਛਦੇ ਰਹੇ, ਪਰ ਬਾਅਦ ਦੇ ਵਿੱਚ ਆਪਾਂ ਵਿਸਲੇ ਹੋ ਗਏ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਵੀ ਬਿੱਲ ਚਲੋ ਦੱਸਿਆ ਹੀ ਉਹਨਾਂ ਨੇ ਵੀ ਪਾਸ ਤਾਂ ਹੋ ਗਿਆ, ਪਰ ਉੱਥੇ ਜਿਹੜੀ ਗੈਰ ਹਾਜ਼ਰੀ ਸੀ ਉਹ ਜ਼ਰੂਰ ਇਹ ਗੱਲ ਦੀ ਗਵਾਹ ਜਾਂ ਇਸ ਗੱਲ ਦੇ ਉੱਤੇ ਸ਼ਾਦੀ ਭਰਦੀ ਆ ਵੀ ਆਪਾਂ ਮਾਮਲਿਆਂ ਨੂੰ ਉਦੋਂ ਤੱਕ ਹੀ ਉਹਨਾਂ ਦਾ ਫੋਲੋ ਅਪ ਕਰਦੇ ਹਾਂ ਜਿੰਨਾ ਚਿਰ ਆਪਣਾ ਕੋਈ ਉਹਨਾਂ ਚਿਰ ਕੋਈ ਹੋਰ ਮਸਲਾ ਨਹੀਂ ਹੁੰਦਾ, ਜਾਂ ਫਿਰ ਜਿੰਨਾ ਚਿਰ ਕੋਈ ਧੱਕਾ ਆਪਾਂ ਨੂੰ ਥੋੜਾ ਬਹੁਤ ਲਾਉਂਦਾ ਰਹਿੰਦਾ, ਪੁਸ਼ ਕਰਦਾ ਰਹਿੰਦਾ, ਉਹਨਾਂ ਚਿਰ ਆਪਾਂ ਕਰਦੇ ਹਾਂ ਤੇ ਬਾਅਦ ਦੇ ਵਿੱਚ ਆਪਾਂ ਜਿਹੜੇ ਆ ਉਸ ਆਪਾਂ ਸਾਰੇ ਹੀ ਉਹਨਾਂ ਦੇ ਵਿੱਚ ਆ, ਅਸੀਂ ਵੀ ਕੋਈ ਉਹਨਾਂ ਤੋਂ ਸ਼ਾਇਦ ਬਾਹਰ ਨਹੀਂ ਆ, ਪਰ ਫਿਰ ਵੀ ਆਪਣਾ ਸਾਰਿਆਂ ਦਾ ਸਮੂਹਿਕ ਤੌਰ ਤੇ ਫਰਜ਼ ਬਣਦਾ।